ਅੱਜ ਦੀਆਂ ਖਬਰਾਂ ਵੱਲ ਚੱਲੀਏ ਤਾਂ ਸੇਮ ਜੋ ਲਾਸ ਐਂਜਲਸ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਹੈ, ਉਸ ਤੋਂ ਬਾਅਦ ਇਹ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵੱਲ ਫੈਲ ਰਹੇ ਹੈਗੇ ਆ। ਕੱਲ੍ਹ ਲਾਸ ਐਂਜਲਸ ਦਾ ਜਿਹੜਾ ਡਾਊਨਟਾਊਨ ਵਾਲਾ ਏਰੀਆ ਜਿੱਥੇ ਫੈਡਰਲ ਬਿਲਡਿੰਗਸ ਹੈਗੀਆਂ, ਉੱਥੇ ਕਰਫਿਊ ਲਾ ਦਿੱਤਾ ਗਿਆ ਸੀ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ। ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਜੋ ਆਈਸ ਦੇ ਪ੍ਰੋਟੈਸਟ ਹੋ ਰਹੇ ਆ ਆਈਸ ਦੇ ਅਗੇਂਸਟ, ਉਹਨਾਂ ਨੂੰ ਅਨਲॉफुल ਅਸੈਂਬਲੀ ਜਿਹੜਾ ਡਿਕਲੇਅਰ ਕੀਤਾ ਹੈਗਾ। ਇਹ ਉਹਨਾਂ ਨੇ ਐਮਰਜੈਂਸੀ ਅਲਰਟ ਜਾਰੀ ਕੀਤੇ ਹੈਗੇ ਆ। ਜੀ। ਤੇ ਇਸੇ ਤਰ੍ਹਾਂ ਜੋ ਲਾਸ ਐਂਜਲਸ ਦੇ ਪੁਲਿਸ ਚੀਫ ਆ, ਉਹਨਾਂ ਨੇ ਇਹ ਕਿਹਾ ਵੀ ਜੋ ਨੈਸ਼ਨਲ ਗਾਰਡ ਆ, ਉਹਨਾਂ ਦਾ ਮੇਨ ਮਕਸਦ ਇਮੀਗ੍ਰੇਸ਼ਨ ਏਜੰਡਾ ਆ, ਪ੍ਰੋਟੈਸਟ ਦੇ ਜੋ ਹੋ ਰਹੇ ਆ ਉਹਨਾਂ ਦੇ ਅਗੇਂਸਟ ਨਹੀਂ ਹੈਗਾ। ਇਹ ਐਲਏ ਦੇ ਪੁਲਿਸ ਚੀਫ ਜਿਮ ਮੈਕਡੋਨਲਡ ਨੇ ਸੀਬੀਐਸ ਨੂੰ ਅੱਜ ਸਵੇਰੇ ਦੱਸਿਆ ਹੈਗਾ। ਕਹਿੰਦੇ ਵੀ ਸਾਨੂੰ ਨੈਸ਼ਨਲ ਗਾਰਡ ਨਹੀਂ ਚਾਹੀਦੇ ਤੇ ਨਾ ਹੀ ਉਹ ਸਾਡੀ ਇੱਥੇ ਹੈਲਪ ਕਰ ਰਹੇ ਹੈਗੇ ਆ, ਪਰ ਉਹ ਫੈਡਰਲ ਏਜੰਸੀਜ਼ ਨੂੰ ਇਮੀਗ੍ਰੇਸ਼ਨ ਫਰੰਟ ਦੇ ਉੱਤੇ ਫੈਸਿਲੀਟੇਟ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਮਰੀਨਸ ਆ, ਉਹ ਵੀ ਵੇਟ ਕਰ ਰਹੇ ਆ। ਲਾਸ ਐਂਜਲਸ ਤੋਂ ਬਾਹਰ ਹੈਗੇ ਆ, ਪਰ ਲਾਸ ਐਂਜਲਸ ਦੇ ਬਿਲਕੁਲ ਲਾਗੇ ਹੈਗੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਇੱਕ ਸਟੇਟ ਵਾਈਡ ਐਡਰੈਸ ਜਾਰੀ ਕੀਤਾ ਹੈਗਾ। ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜੋ ਨੈਸ਼ਨਲ ਗਾਰਡ ਤੇ ਯੂਐਸ ਮਰੀਨ ਟਰੂਪਸ ਲਾਏ ਗਏ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ, ਇਹ ਟੋਟਲੀ ਰੋਂਗ ਲਾਏ ਗਏ ਹੈਗੇ ਆ। ਮੇਅਰ ਕੈਰਨ ਵਾਸ ਨੇ ਇਹ ਕਿਹਾ ਵੀ ਜੋ ਕਰਫਿਊ ਆ ਉਹ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਲਾਇਆ ਗਿਆ ਆ, ਕਿਉਂਕਿ ਬਹੁਤ ਸਾਰੀਆਂ ਰਾਤਾਂ ਨੂੰ ਅਨਰੈਸਟ ਹੋਇਆ ਹੈਗਾ ਤੇ ਟੈਂਪਰੇਰੀ ਰੀਸਟੇਨਿੰਗ ਆਰਡਰ ਵੀ ਫਾਈਲ ਕੀਤੇ ਗਏ ਹੈਗੇ ਸਟੇਟ ਦੇ ਵਿੱਚ। ਇਹ ਕਲਾਸ ਸੂਟ ਜਿਹੜਾ ਫਾਈਲ ਕੀਤਾ ਗਿਆ ਤਾਂ ਕਿ ਹੋਰ ਟਰੂਪਸ ਡਿਪਲੋਏ ਨਾ ਕੀਤੇ ਜਾਣ। ਦਰਜਨਾਂ ਦੇ ਕਰੀਬ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ। ਉੱਥੇ ਵਾਇਲੈਂਟ ਕਲੈਸ਼ਸ ਹੋਏ ਆ, ਗ੍ਰੈਫਿਟੀ, ਲੂਟਿੰਗ, ਵੈਂਡਲਿਜ਼ਮ, ਡੇਬਰੀ। ਸੋ ਇਸ ਕਰਕੇ ਟਰੰਪ ਹੋਣੀ ਕਹਿੰਦੇ ਆ ਵੀ ਮੈਂ ਇਹ ਲਾਸ ਐਂਜਲਸ ਦੇ ਵਿੱਚ ਡਿਪਲੋਏ ਕੀਤੇ ਆ 2000 ਦੇ ਕਰੀਬ ਨੈਸ਼ਨਲ ਗਾਰਡ, 700 ਦੇ ਕਰੀਬ ਮਰੀਨਸ। ਪਰ ਜੋ ਐਲਏਪੀਡੀ ਦੇ ਚੀਫ ਮੈਕਡੋਨਲਡ ਆ, ਉਹਨਾਂ ਨੇ ਇਹ ਕਿਹਾ ਆ ਵੀ ਲਾਸ ਐਂਜਲਸ ਦੇ ਜੇ ਪ੍ਰੋਟੈਸਟਰਸ ਦੇ ਨਾਲ ਮਿਲਟਰੀ ਵਾਲੇ ਇੰਟਰੈਕਟ ਕਰੂਗੇ, ਇਹ ਹੋਰ ਵੀ ਜਿਹੜੇ ਮਾੜੇ ਨਤੀਜੇ ਇਹਦੇ ਨਿਕਲ ਸਕਦੇ ਹੈਗੇ ਆ। ਸੋ ਮੈਂ ਆਪਣੇ ਲੋਕਾਂ ਦੇ ਲਈ ਚਿੰਤਾ ਦੇ ਵਿੱਚ ਹੈਗਾ। ਇਹ ਐਲਏਪੀਡੀ ਦੇ ਜਿਹੜੇ ਪੁਲਿਸ ਚੀਫ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਕੱਲ ਗਵਰਨਰ ਨਿਊਸਮ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਸਾਰੇ ਨੈਸ਼ਨਲਾਈਜ਼ਡ ਟੈਲੀਵਾਈਜ਼ਡ ਇਹ ਐਡਰੈਸ ਜਿਹੜਾ ਸੀਗਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਪਾਂ ਡੈਮੋਕ੍ਰੇਸੀ ਦੇ ਲਈ ਬੜੀ ਇੱਕ ਪੈਰਲਸ ਮੂਵਮੈਂਟ ਦੇ ਉੱਤੇ ਖੜੇ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਮੇ ਬੀ ਇਹ ਸ਼ੁਰੂਆਤ ਆ, ਇੱਥੇ ਫਸਟ ਆ, ਬਟ ਇਟ ਕਲੀਅਰਲੀ ਵੋਂਟ ਬੀ ਐਂਡ ਹੇਅਰ, ਵੀ ਇੱਥੇ ਜਿਹੜੀ ਉਹ ਸਮਾਪਤੀ ਨਹੀਂ ਹੋਊਗੀ। ਉਹਨਾਂ ਨੇ ਬਾਕੀ ਸਾਰੇ ਅਮੈਰੀਕਨਸ ਨੂੰ ਡੈਮੋਕ੍ਰੇਸੀ ਦੇ ਲਈ ਖੜਨ ਦੇ ਲਈ ਗੁਹਾਰ ਜਿਹੜੀ ਉਹ ਲਾਈ। ਸੋ 5ਵੇਂ-6ਵੇਂ ਦਿਨ ਦੇ ਵਿਚਾਲੇ ਇਸ ਟਾਈਮ ਇਹ ਜਿਹੜੇ ਪ੍ਰੋਟੈਸਟ ਆ ਉਹ ਪਹੁੰਚ ਚੁੱਕੇ ਆ। ਇਸ ਦੇ ਦਰਮਿਆਨ ਗੈਵਿਨ ਨਿਊਸਮ ਨੇ ਇਹ ਮਸਲਾ ਜਿਹੜਾ ਆ ਜਿਹੜੇ ਪ੍ਰੋਟੈਸਟ ਆ ਹਿੰਸਕ ਹੋਣ ਤੋਂ ਬਾਅਦ ਚ ਨੈਸ਼ਨਲ ਗਾਰਡਸ ਦੇ ਬੁਲਾਉਣ ਨੂੰ ਲੈ ਕੇ ਉਸ ਤੋਂ ਬਾਅਦ ਚ ਇੱਥੇ ਜਿਹੜਾ ਉਹ ਪਹੁੰਚ ਚੁੱਕਾ ਹੈਗਾ। ਉਹਨਾਂ ਨੇ ਕਿਹਾ ਵੀ ਡੈਮੋਕ੍ਰੇਸੀ ਅੰਡਰ ਅਸੌਲਟ ਆ ਰਾਈਟ ਬਿਫੋਰ ਆਵਰ ਆਈਜ਼, ਤੇ ਕਹਿੰਦੇ ਦਾ ਮੂਮੈਂਟ ਵੀ ਹੈਵ ਫੀਅਰਡ ਹੈਜ਼ ਅਰਾਈਵਡ। ਇਹ ਡੈਮੋਕ੍ਰੇਟਸ ਦੇ ਦੁਆਰਾ ਅਕਸਰ ਇਹ ਜਿਹੜੀ ਲਾਈਨ ਆ ਇਹ ਬੋਲੀ ਹੀ ਜਿਹੜੀ ਉਹ ਜਾਂਦੀ ਆ। ਕਈ ਇਸ ਚੀਜ਼ ਨੂੰ ਮੰਨਦੇ ਨੇ, ਕਈ ਇਸ ਚੀਜ਼ ਨੂੰ ਨਹੀਂ ਮੰਨਦੇ, ਪਰ ਨਿਊਸਮ ਨੇ ਬਾਕੀ ਅਮੈਰੀਕਨਸ ਨੂੰ ਸੱਦਾ ਦਿੱਤਾ ਵੀ ਤੁਸੀਂ ਟਰੰਪ ਹੁਣਾਂ ਦੀ ਇਸ ਨੀਤੀਆਂ ਦੇ ਉਲਟ ਸਾਡੇ ਨਾਲ ਜਿਹੜਾ ਉਹ ਖੜੋ। ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਨੇ ਉਹ ਪੁੱਲ ਕਰ ਰਹੇ ਨੇ ਮਿਲਟਰੀ ਡਰੈਗਨੈਟ ਆਲ ਅਕ੍ਰੋਸ ਐਲਏ। ਇਹ ਵੀ ਦੱਸ ਜਾਈਏ ਐਲਏ ਦੇ ਸਾਰੇ ਇਲਾਕਿਆਂ 'ਚ ਇਦਾਂ ਦੇ ਹਾਲਾਤ ਨਹੀਂ ਆ। ਕੁਛ ਕੁ ਇਲਾਕਿਆਂ ਦੇ ਵਿੱਚ ਜਿੱਥੇ ਪ੍ਰੋਟੈਸਟ ਹੋ ਰਹੇ ਸੀਗੇ, ਉੱਥੇ ਇਦਾਂ ਦੇ ਹਾਲਾਤ ਸੀਗੇ ਕਿ ਆਮ ਲੋਕਾਂ ਨੂੰ ਮਿਲਟਰੀ ਨੂੰ ਦੇਖਣਾ, ਮਰੀਨਸ ਨੂੰ ਦੇਖਣਾ, ਉਹ ਕਿੱਥੋਂ ਤੱਕ ਉਹ ਸੋਚਦੇ ਆ ਉਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਪਰ ਕਈਆਂ ਨੇ ਆਲਰੇਡੀ ਇਸ ਦੇ ਉੱਤੇ ਇਤਰਾਜ਼ ਵੀ ਜਤਾਇਆ ਤੇ ਕਈ ਖੁਸ਼ੀ ਮਨਾ ਰਹੇ ਆ ਇਸ ਗੱਲ ਤੋਂ ਵੀ ਇਹਨਾਂ ਜਿਹੜੇ ਹਿੰਸਕ ਪ੍ਰੋਟੈਸਟ ਆ ਉਹਨਾਂ ਦਾ ਜਿਹੜਾ ਸਿਰਾ ਉਹ ਕੁਚਲਿਆ ਜਾਵੇ। ਸੋ ਕਹਿੰਦੇ ਵੀ ਇਹਨਾਂ ਦੇ ਜਿਹੜੇ ਏਜੰਟਸ ਆ, ਨਿਊਸਮ ਹੁਣਾਂ ਨੇ ਬੋਲਦੇ ਹੋਏ ਕਿਹਾ ਵੀ ਜਿਹੜੇ ਟਰੰਪ ਦੇ ਏਜੰਟਸ ਆ ਉਹ ਡਿਸ਼ ਵਾਸ਼ਰ ਤੋਂ ਲੈ ਕੇ ਗਾਰਡਨਰ, ਦਿਹਾੜੀਦਾਰ ਜਿਹੜੇ ਕੰਮ ਕਰਨ ਵਾਲੇ ਆ, ਜਿਹੜੇ ਸੀਮਸਟ੍ਰੈਸਿਸ ਆ, ਉਹਨਾਂ ਨੂੰ
ਇਸ ਟਾਈਮ ਗ੍ਰਿਫਤਾਰ ਕਰ ਰਹੇ ਆ। ਇਹ ਆਪਾਂ ਜਿਹੜਾ ਦੇਖਿਆ ਸੀਗਾ ਵੀ ਟਰੰਪ ਹੁਣਾਂ ਦੇ ਜਿਹੜੀ ਆਈਸ ਦੀਆਂ ਰੇਡਸ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਇੱਥੇ ਨੇ, ਨਿਆਣੇ ਉਹਨਾਂ ਦੇ ਇੱਥੇ ਜਿਹੜੇ ਉਹ ਜੰਮੇ ਨੇ, ਉਹ ਇੱਕ ਵਧੀਆ ਕੰਮ ਕਰਦੇ ਆ, ਰੋਜ਼ਾਨਾ ਕੰਮ ਤੇ ਜਾਂਦੇ ਆ, ਆਉਂਦੇ ਆ, ਟੈਕਸ ਭਰਦੇ ਆ, ਸਾਰਾ ਕੁਝ ਕਰਦੇ ਆ, ਉਹਨਾਂ ਦੀ ਵੀ ਖੈਰ ਜਿਹੜੀ ਆ ਉਹ ਨਹੀਂ ਰਹੀ। ਕ੍ਰਿਮੀਨਲਸ ਦੇ ਨਾਂ ਦੇ ਅਧੀਨ ਉਹਨਾਂ ਨੇ ਹਰ ਇੱਕ ਜਾਣੇ ਨੂੰ ਜਿਹੜਾ ਉਹ ਫੜਨਾ ਸ਼ੁਰੂ ਕਰ ਦਿੱਤਾ ਸੀ। ਇੱਥੋਂ ਤੱਕ ਕਿ ਕਈ ਵਾਰੀ ਆਪਾਂ ਨਿਊਜ਼ ਰਿਪੋਰਟਸ ਇਹ ਦੇਖੀਆਂ, ਉਹਨਾਂ ਨੇ ਆਪ ਪੁਸ਼ਟੀ ਕੀਤੀ ਵੀ ਕਈ ਵਾਰੀ ਸਿਟੀਜ਼ਨਸ ਤੱਕ ਵੀ ਉਹਨਾਂ ਨੇ ਡਿਟੇਨ ਕਰ ਲਏ ਸੀਗੇ। ਇਹਦੇ ਵਿੱਚੋਂ ਇੱਕ ਐਂਗਲ ਬਾਅਦ 'ਚ ਇਹ ਵੀ ਨਿਕਲ ਕੇ ਆਉਂਦਾ ਰਿਹਾ ਵੀ ਇਸ ਟਾਈਮ ਜਿਹੜੇ ਡਿਟੈਂਸ਼ਨ ਸੈਂਟਰਸ ਹੈਗੇ ਆ, ਉਹਨਾਂ ਦੀ ਕਮਾਈ ਦੇ ਵਿੱਚ ਚੋਖਾ ਵਾਧਾ ਇਹ ਸਾਰਾ ਕੁਝ ਕਰਕੇ ਇਹਨਾਂ ਨੂੰ ਮਿਲ ਰਿਹਾ ਹੈਗਾ ਆ। ਸੋ ਇਸ ਟਾਈਮ ਮਸਲਾ ਜਿਹੜੇ ਸਟੇਟ ਦੇ ਵਾਧੂ ਅਧਿਕਾਰਾਂ ਤੋਂ ਲੈ ਕੇ ਫੈਡਰਲਿਜ਼ਮ ਦੇ ਨਾਲ ਫਰੀडम ਆਫ ਸਪੀਚ ਦੀਆਂ ਜਿਹੜੀਆਂ ਚਰਚਾਵਾਂ ਦੇ ਵਿੱਚ ਜਿਹੜੀ ਚਰਚਾ ਆ ਉਹ ਇਸ ਟਾਈਮ ਛਿੜੀ ਪਈ ਆ। ਕਿਹਦੀ ਜਿਹੜੀ ਆ ਉਹ ਗੱਲ ਸੁਣੀ ਜਾਊਗੀ, ਕੌਣ ਅੱਗੇ ਹੁੰਦਾ ਹੈ, ਕੌਣ ਅੱਗੇ ਨਹੀਂ ਹੁੰਦਾ। ਬਹੁਤ ਸਾਰੇ ਜਿਹੜੇ ਓਪੀਨੀਅਨ ਆਰਟੀਕਲਸ ਲਿਖਣ ਵਾਲੇ, ਐਡੀਟੋਰੀਅਲਸ ਲਿਖਣ ਵਾਲੇ, ਉਹ ਇਹ ਕਹਿ ਰਹੇ ਆ ਵੀ ਜੇ ਟਰੰਪ ਵਾਕਿਆ ਹੀ ਗੈਵਿਨ ਨਿਊਸਮ ਨੂੰ ਗ੍ਰਿਫਤਾਰ ਕਰ ਲੈਂਦੇ ਆ ਤਾਂ ਕਹਿੰਦੇ ਵੀ ਨਿਊਸਮ ਦਾ ਪਲੜਾ ਬਾਅਦ ਦੇ ਵਿੱਚ ਇਵੈਂਚੁਅਲੀ ਭਾਰਾ ਜਿਹੜਾ ਉਹ ਹੋ ਜਾਊਗਾ। ਕਹਿੰਦੇ ਵੀ ਗੈਵਿਨ ਨਿਊਸਮ ਨੂੰ ਇਸ ਦੇ ਵਿੱਚ ਫਾਇਦਾ ਜਿਹੜਾ ਉਹ ਹੋ ਜਾਊਗਾ। ਸੋ ਆਪਾਂ ਦੇਖਿਆ ਵੀ ਕੁਛ ਦਿਨ ਪਹਿਲਾਂ ਜਿਹੜੇ ਟੌਮ ਹੋਮਨ ਆ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਜਾਂ ਉਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਉਹ ਕੀਤਾ, ਜਿਸ ਤੋਂ ਬਾਅਦ ਚ ਨਿਊਸਮ ਵੀ ਅੱਗੋਂ ਜਿਹੜਾ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਪੈ ਗਿਆ। ਇਹਨਾਂ ਦੇ ਟੈਲੀਵਾਈਜ਼ਡ ਐਡਰੈਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ, ਵਾਈਟ ਹਾਊਸ ਆ, ਉਹਨਾਂ ਨੇ ਖਿੱਲੀ ਜਿਹੜੀ ਆ ਉਹ ਇਸ ਹਿਸਾਬ ਦੇ ਨਾਲ ਜਿਹੜੀ ਉਹ ਉਡਾਈ। ਕਹਿੰਦੇ ਵੀ ਲੱਗਦਾ ਆ ਵੀ ਬਾਈਡਨ ਹੋਣਾ ਦੇ ਤੇ ਹੈਰਿਸ ਹੋਣਾ ਦੇ ਜਿਹੜੇ ਲਿਖਣ ਵਾਲੇ ਆ, ਕੈਂਪੇਨ ਮੈਨੇਜਰ ਆ, ਉਹ ਗਵਰਨਰ ਨੇ ਜਿਹੜੇ ਉਹ ਹਾਇਰ ਕਰ ਲਏ ਆ। ਪ੍ਰੋਡਕਸ਼ਨ ਕੁਆਲਿਟੀ ਤੋਂ ਲੈ ਕੇ ਲੀਡਰਸ਼ਿਪ ਕੁਆਲਿਟੀ ਨੂੰ ਉਹਨਾਂ ਨੇ ਜਿਹੜਾ ਉਹ ਮਾੜਾ ਗਰਦਾਨਿਆ ਜਿਹੜਾ ਉਹ ਹੈਗਾ, ਜੋ ਰਾਸ਼ਟਰਪਤੀ ਟਰੰਪ ਹੋਣਾ ਦੇ ਆਪਣੇ ਜਿਹੜੇ ਕੈਂਪੇਨ ਮੈਨੇਜਰ ਆ ਉਹਨਾਂ ਦੇ ਜਿਹੜਾ ਉਹ ਦੁਆਰਾ। ਸੋ ਇਸ ਟਾਈਮ ਸਿੰਘ ਜਿਹੜੇ ਆ ਉਹ ਇਸ ਟਾਈਮ ਡਾਢੇ ਫਸੇ ਨੇ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ, ਬਹੁਤ ਸਾਰੇ ਇਸ ਦੇ ਵਿੱਚ ਬਰੀਕ ਕਹਿ ਲਓ ਵੀ ਟੈਕਨੀਕਲ ਪੁਆਇੰਟਸ, ਕਿਹਦਾ ਅਖਤਿਆਰ ਕਿਹੜੀ ਚੀਜ਼ ਦੇ ਉੱਤੇ ਹੈਗਾ ਆ, ਉਸ ਨੂੰ ਲੈ ਕੇ ਚਰਚਾ ਖਾਸੀ ਤੇਜ਼ ਹੋ ਰਹੀ ਆ। ਟੈਕਸਸ ਦੇ ਗਵਰਨਰ ਨੇ ਇਹ ਕਿਹਾ ਵੀ ਨੈਸ਼ਨਲ ਗਾਰਡ ਜਿਹੜੇ ਆ, ਗ੍ਰੈਗ ਐਬਟ ਹੁਣੀ ਕਹਿ ਰਹੇ ਆ, ਉਹ ਲਾਉਣ ਜਾ ਰਹੇ ਆ ਟੈਕਸਸ ਦੇ ਵਿੱਚ ਵੀ, ਕਿਉਂਕਿ ਟੈਕਸਸ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਹੈਗੇ ਆ, ਸੈਨ ਐਂਟੋਨੀਓ ਵਗੈਰਾ 'ਚ। ਜੋ ਗਵਰਨਰ ਐਬਟ ਆ, ਰਿਪਬਲਿਕਨ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਇਮੀਗ੍ਰੇਸ਼ਨ ਏਜੰਡੇ ਦੇ ਉੱਤੇ ਬੜਾ ਸਪੋਰਟ ਕਰਦੇ ਹੈਗੇ ਆ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਾਇਲੈਂਸ ਆ ਪ੍ਰੋਟੈਸਟ ਦੇ ਦੌਰਾਨ ਹੋਊਗੀ, ਜੋ ਸੈਨ ਐਂਟੋਨੀਓ 'ਚ ਪਲਾਨ ਕੀਤੇ ਜਾ ਰਹੇ, ਅੱਜ ਸੈਨ ਐਂਟੋਨੀਓ 'ਚ ਹੋਣੇ ਆ, ਉਹ ਐਕਸੈਪਟ ਨਹੀਂ ਕਰਾਂਗੇ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਗਵਰਨਰਸ ਨੂੰ ਓਵਰਰਾਈਡ ਕਰਨਗੇ ਜਿਹੜੇ ਉੱਥੇ ਸ਼ਾਂਤੀ ਨਹੀਂ ਰੱਖਣਗੇ ਆਪਣੀ ਆਪਣੀ ਸਟੇਟ ਦੇ ਵਿੱਚ, ਉੱਥੇ ਜਿਹੜੇ ਨੈਸ਼ਨਲ ਗਾਰਡ ਆ ਉਹ ਭੇਜੇ ਜਾਊਗੇ। ਸੋ ਆਈਸ ਦੇ ਜਿਹੜੇ ਪ੍ਰੋਟੈਸਟ ਆ ਉਹਨਾਂ ਨੂੰ ਦੱਸਦੇ ਜਾਈਏ ਤੇ ਲਾਸ ਐਂਜਲਸ ਦੇ ਲਾਗੇ ਜਿਹੜੀ ਮਰੀਨਸ ਆ ਉਹਨਾਂ ਨੂੰ ਡਿਪਲੋਏ ਕੀਤਾ ਗਿਆ ਆ ਐਜ਼ ਅ ਟੈਕਟੀਕਲ ਏਜੰਟਸ। ਉੱਥੇ ਉਹਨਾਂ ਦੀ ਟ੍ਰੇਨਿੰਗ ਵੀ ਚੱਲ ਰਹੀ ਆ, ਹਜੇ ਸ਼ਹਿਰ ਦੇ ਵਿੱਚ ਨਹੀਂ ਹੋ ਗਏ ਹੈਗੇ। ਤੇ ਟੈਕਸਸ ਦੇ ਬਾਰੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈਗਾ, 700 ਮਰੀਨ ਤੇ 2000 ਨੈਸ਼ਨਲ ਗਾਰਡ ਆਲਰੇਡੀ ਲਾਸ ਐਂਜਲਸ 'ਚ ਪਹੁੰਚ ਚੁੱਕੇ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੂਰੇ ਅਮਰੀਕਾ ਦੇ ਵਿੱਚ 25 ਦੇ ਕਰੀਬ ਡੈਮੋਨਸਟ੍ਰੇਸ਼ਨਸ, ਰੈਲੀਜ਼ ਕਰ ਰਹੇ ਹੈਗੇ ਆ ਆਈਸ ਰੇਡ ਨੂੰ ਅਪੋਜ਼ ਕਰਨ ਦੇ ਲਈ। ਕੈਲੀਫੋਰਨੀਆ ਤੋਂ ਲੈ ਕੇ ਨਿਊਯਾਰਕ ਤੱਕ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਆ ਉਹ ਅੱਜ ਵੀ ਪਲਾਨ ਕੀਤੇ ਗਏ ਹੈਗੇ ਆ। ਸੋ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਆਫਿਸ ਵਾਲਿਆਂ ਨੇ ਸ਼ੁੱਕਰਵਾਰ ਨੂੰ 3 ਲੋਕੇਸ਼ਨਸ ਦੇ ਉੱਤੇ ਲਾਸ ਐਂਜਲਸ ਦੇ ਵਿੱਚ ਰੇਡ ਕੀਤੀ ਸੀ ਤੇ ਦਰਜਨਾਂ ਦੇ ਕਰੀਬ ਲੋਕਾਂ ਨੂੰ ਆਪਣੇ ਕਸਟਡੀ 'ਚ ਲਿਆ ਸੀ। ਉਸ ਤੋਂ ਬਾਅਦ ਇਹ ਜਿਹੜੇ ਪ੍ਰੋਟੈਸਟ ਆ ਸ਼ੁਰੂ ਹੋਏ ਹੈਗੇ ਆ। ਬਾਰਡਰਸ ਆ, ਟੌਮ ਹੋਮਨ ਉਹਨਾਂ ਨੇ ਥ੍ਰੈਟਨ ਕੀਤਾ ਸੀ ਗਵਰਨਰ ਗੈਬਨ ਨਿਊਸਮ ਨੂੰ ਤੇ ਮੇਅਰ ਕੈਰਨ ਵਾਸ ਨੂੰ, ਤੇ ਉਹ ਅਰੈਸਟ ਕੀਤੇ ਜਾ ਸਕਦੇ ਆ ਜੇ ਉਹਨਾਂ ਨੇ ਕੰਟਰੋਲ ਨਾ ਕੀਤਾ ਜਾਂ ਉਹ ਉਹਨਾਂ ਦੇ ਪ੍ਰੋਟੈਸਟਰਸ ਦੇ ਹੱਕ ਦੇ ਵਿੱਚ ਰਹੇ ਹੈਗੇ ਆ।
ਸੋ ਕਰਫਿਊ ਅਨਾਉਂਸ ਕੀਤਾ ਗਿਆ ਡਾਊਨਟਾਊਨ ਲਾਸ ਐਂਜਲਸ, ਚਾਈਨਾ ਟਾਊਨ, ਥੋੜਾ ਜਿਹਾ ਏਰੀਆ ਹੈਗਾ ਜਿੱਥੇ ਫੈਡਰਲ ਗਵਰਨਮੈਂਟਸ ਆ, ਖਾਸ ਕਰਕੇ ਆਈਸ ਵਾਲਿਆਂ ਦੇ ਕੋਰਟ ਹਾਊਸਸ ਉੱਥੇ ਆ। ਕਿਮ ਕਾਰਦਾਸ਼ੀਅਨ ਨੇ ਕੰਡੈਮ ਕੀਤਾ ਆ ਆਈਸ ਦੀ ਰੇਡਸ। ਉਹਨਾਂ ਨੇ ਕਿਹਾ ਵੀ ਹੋਰ ਕੋਈ ਤਰੀਕਾ ਵੀ ਹੋ ਸਕਦਾ ਹੈਗਾ ਵੀ ਸਾਡੇ ਜਿਹੜੇ ਨੇਬਰ, ਦੋਸਤ, ਕਲਾਸਮੇਟ, ਕੋ-ਵਰਕਰ, ਫੈਮਿਲੀ ਮੈਂਬਰਸ, ਉਹ ਸਾਰੇ ਉਹਨਾਂ 'ਚ ਬਹੁਤ ਸਾਰੇ ਅਨਡਾਕੂਮੈਂਟਡ ਹੈਗੇ ਆ। ਤੁਸੀਂ ਇਸ ਤਰ੍ਹਾਂ ਜਿਹੜੀ ਦਹਿਸ਼ਤ ਆ ਉਹ ਨਹੀਂ ਫੈਲਾ ਸਕਦੇ ਹੈਗੇ। ਸ਼ਿਕਾਗੋ ਦੀ ਪੁਲਿਸ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਸ਼ਨਿਚਰਵਾਰ ਨੂੰ ਪ੍ਰੋਟੈਸਟ ਹੋ ਰਿਹਾ ਉੱਥੇ ਬਹੁਤ ਵੱਡਾ। ਉਹ ਕਹਿੰਦੇ ਵੀ ਜਿਹੜੇ ਫਸਟ ਅਮੈਂਡਮੈਂਟ ਰਾਈਟ ਨੂੰ ਐਕਸਰਸਾਈਜ਼ ਕਰ ਰਹੇ ਆ, ਉਹ ਕਰ ਸਕਦੇ ਆ, ਪਰ ਕਿਸੇ ਤਰ੍ਹਾਂ ਦੀ ਜਿਹੜੀ ਲੂਟਿੰਗ ਜਾਂ ਰਾਇਟਸ ਉਹ ਅਲਾਓ ਨਹੀਂ ਕੀਤਾ ਜਾਊਗਾ। ਲਾਸ ਐਂਜਲਸ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਆ ਉਹਦੇ ਸਬੰਧ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਨੇ ਡਰੋਨ ਫੁਟੇਜ ਜਿਹੜੀ ਆ ਉਹ ਜਾਰੀ ਕੀਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਇਹ ਜਿਹੜੇ ਰਾਈਟਿੰਗ ਮੌਬ ਹੈਗੇ ਆ ਉਹਨਾਂ ਨੂੰ ਖਤਮ ਕਰਨ ਦੇ ਲਈ ਪ੍ਰੋਟੈਸਟ ਕਹਿਣਾ ਚਾਹੀਦਾ ਹੈਗਾ। ਇਹ ਪੀਸਫੁਲ ਪ੍ਰੋਟੈਸਟ ਨਹੀਂ ਹੈ, ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਗੁੰਡਾਗਰਦੀ ਹੈਗੀ ਆ। 3.8 ਮਿਲੀਅਨ ਲੋਕਾਂ ਦੀ ਪੋਪੂਲੇਸ਼ਨ ਵਾਲਾ ਸ਼ਹਿਰ ਜਿਹੜਾ 500 ਸਕੁਅਰ ਮਾਈਲ ਦੇ ਵਿੱਚ ਹੈਗਾ ਆ। ਸਿਰਫ ਜਿਹੜੀਆਂ 5 ਜਾਂ 6 ਸਟਰੀਟ ਆ ਡਾਊਨਟਾਊਨ ਦੀਆਂ, ਉੱਥੇ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ। ਗਵਰਨਰ ਗੈਵਨ ਨਿਊਸਮ ਨੇ ਇਹ ਕਿਹਾ ਵੀ ਬਹੁਤੇ ਜਿਹੜੇ ਪ੍ਰੋਟੈਸਟ ਆ ਉਹ ਪੀਸਫੁਲ ਹੈਗੇ ਆ। ਉਹਨਾਂ ਨੇ ਬਾਰ-ਬਾਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਸਲੈਮ ਕੀਤਾ ਹੈਗਾ। ਸੈਨ ਐਂਟੋਨੀਓ ਵਾਲੇ ਇਹ ਕਹਿ ਰਹੇ ਆ ਵੀ ਸਾਡੇ ਆਲਰੇਡੀ ਜਿਹੜੇ ਗਾਰਡ ਆ ਉਹ ਡਿਪਲੋਏ ਕਰ ਦਿੱਤੇ ਗਏ ਆ ਗਵਰਨਰ ਵੱਲੋਂ, ਪਰ ਮੇਅਰ ਰੌਨ ਨਿਰਨਬਰਗ ਉਹਨਾਂ ਨੇ ਕਿਹਾ ਵੀ ਸਾਨੂੰ ਦੱਸਿਆ ਤੱਕ ਨਹੀਂ ਗਿਆ ਵੀ ਉਹ ਨੈਸ਼ਨਲ ਗਾਰਡਸ ਸਾਡੇ ਸ਼ਹਿਰ ਦੇ ਵਿੱਚ ਲਾ ਰਹੇ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ 6-7 ਜਗ੍ਹਾ ਪ੍ਰੋਟੈਸਟ ਹੋ ਰਿਹਾ ਹੈ, ਪੋਰਟਲੈਂਡ 'ਚ, ਵਾਸ਼ਿੰਗਟਨ 'ਚ ਇੱਕ ਜਗ੍ਹਾ, ਫਿਰ ਡੈਲਸ ਟੈਕਸਸ ਦੇ ਵਿੱਚ 3 ਜਗ੍ਹਾ, ਸ਼ਿਕਾਗੋ, ਨਿਊਯਾਰਕ, ਕਾਫੀ ਸਟੇਟਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਇਸ ਟਾਈਮ ਚੱਲ ਰਹੇ ਹੈਗੇ ਆ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਇਹਦੇ ਵਿੱਚ ਇਸੇ ਦਰਮਿਆਨ ਦੂਸ਼ਣਬਾਜ਼ੀ ਦਾ ਵੀ ਜਿਹੜਾ ਦੌਰ ਆ ਉਹ ਨਾਲ ਦੇ ਨਾਲ ਹੀ ਚੱਲ ਰਿਹਾ। ਕ੍ਰਿਸਟੀ ਨਿਯਮ ਉਹਨਾਂ ਨੇ ਗਵਾਂਢੀ ਮੁਲਕ ਮੈਕਸੀਕੋ ਦੇ ਵਿੱਚ ਜਿਹੜੀ ਚੀਜ਼ ਆ ਉਹ ਆਖੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਨੂੰ ਇਹ ਆਖਿਆ ਵੀ ਤੁਹਾਡੇ ਕਰਕੇ ਤੁਸੀਂ ਵਧਾਵਾ ਦੇ ਰਹੇ ਆ ਇਹਨਾਂ ਵਾਇਲੈਂਟ ਪ੍ਰੋਟੈਸਟ ਨੂੰ ਲੈ ਕੇ। ਉਸ ਤੋਂ ਬਾਅਦ 'ਚ ਹੁਣ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੈਨਬਾਉਮ ਉਹਨੇ ਰਿਸਪੌਂਡ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨਾਂ ਨੇ ਕਿਹਾ ਵੀ ਇਹ ਟੋਟਲੀ ਐਬਸੋਲੂਟਲੀ ਫਾਲਸ ਆ। ਅਨਫਾਊਂਡਡ ਐਲੀਗੇਸ਼ਨਸ ਜਿਹੜੀਆਂ ਆ ਉਹ ਤੁਸੀਂ ਲਗਾ ਰਹੇ ਆ ਸਾਡੇ ਜਿਹੜੇ ਉਹ ਉੱਤੇ। ਸੋ ਉਧਰ ਰਾਸ਼ਟਰਪਤੀ ਟਰੰਪ ਹੁਣਾਂ ਦੇ ਨੈਸ਼ਨਲ ਗਾਰਡਸ ਤੇ ਮਰੀਨਸ ਨੂੰ ਇੱਥੇ ਘੱਲਣ ਦੇ ਲਈ ਜਿੱਦਾਂ ਦੱਸਿਆ ਵੀ ਤਕਰੀਬਨ 2700 ਪਰਸਨਲ ਹੁਣ ਤੱਕ ਜਿਹੜੀ ਉਹ ਪਹੁੰਚ ਚੁੱਕੇ ਆ। ਉਹਦਾ ਖਰਚਾ ਤਕਰੀਬਨ $134 ਮਿਲੀਅਨ ਟੈਕਸ ਪੇਅਰ ਦੇ ਉੱਤੇ ਕਹਿੰਦੇ ਵੀ ਉਹ ਪਵੇਗਾ, ਤੇ ਮੈਨੂੰ ਲੱਗਦਾ ਉਸ ਤੋਂ ਵੱਧ ਖਰਚਾ ਜਿਹੜਾ ਸਾੜ ਦੇ ਵਿੱਚ ਵੀ ਜਿਹੜਾ ਉਹ ਨਾਲ ਦੇ ਨਾਲ ਹੋ ਗਿਆ ਹੋਣਾ ਆ। ਇਹ ਜਿਹੜੀ ਸਥਿਤੀ ਹੈ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਰਾਸ਼ਟਰਪਤੀ ਟਰੰਪ ਨੇ ਕੱਲ ਫੋਰਟ ਬ੍ਰੈਗ ਦੇ ਵਿੱਚ ਵੀ ਆਪਾਂ ਜਿੱਦਾਂ ਦੱਸਿਆ ਸੀਗਾ ਵੀ ਉੱਥੇ ਉਹਨਾਂ ਨੇ ਭਾਸ਼ਣ ਜਿਹੜਾ ਉਹ ਦਿੱਤਾ ਸੀ। ਹਜ਼ਾਰਾਂ ਹੀ ਜਿਹੜੇ ਸੋਲਜਰਸ ਤੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਸੰਬੋਧਨ ਉੱਥੇ ਕੀਤਾ ਸੀਗਾ। ਸੋ ਗਾਰਡੀਅਨ ਵਾਲੇ ਕਹਿੰਦੇ ਆ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਟਰੰਪ ਹੋਣਾ ਦੇ ਉੱਤੇ ਫਾਲਸ ਕਲੇਮ ਵੀ ਜਿਹੜੇ ਆ ਨਾਲ ਦੇ ਨਾਲ ਕਰ ਦਿੱਤੀਆਂ। ਫੋਰਨ ਇਨਵੇਜਨ ਜਿਹੜੀ ਆ ਉਹ ਉਹਨਾਂ ਨੇ ਆਖੀ। ਕਲੌਡੀਆ ਸ਼ੈਨਬਾਉਮ ਦੇ ਉੱਤੇ ਜ਼ਿਆਦਾ ਜਿਹੜੀ ਸੂਈ ਇਸ ਲਈ ਚਲੇਗੀ ਕਿਉਂਕਿ ਮੈਕਸੀਕੋ ਦੇ ਝੰਡਿਆਂ ਵਾਲੇ ਜਿਹੜੇ ਬਹੁਤ ਜ਼ਿਆਦਾ ਪ੍ਰੋਟੈਸਟ ਜਿਹੜੇ ਉੱਥੇ ਉਹ ਕਰ ਰਹੇ ਸੀਗੇ। ਸੋ ਉਹ ਚੀਜ਼ ਇਸ ਟਾਈਮ ਜਿਹੜੀ ਉਹ ਦੇਖੀ ਗਈ ਹੈਗੀ ਆ। ਸੋ ਹੁਣ ਦੇਖੋ ਅੱਗੇ ਇਸ ਪੂਰੇ ਮਾਮਲੇ ਦੇ ਵਿੱਚ ਕੀ ਬਣਦਾ ਆ, ਕਿੱਦਾਂ ਦੀ ਸਥਿਤੀ ਓਵਰਆਲ LA ਦੇ ਵਿੱਚ ਰਹਿੰਦੀ ਆ, ਸ਼ਾਂਤੀ ਜਿਹੜੀ ਆ ਉਹ ਕਦੋਂ ਤੱਕ ਪੂਰਨ ਤੌਰ ਦੇ ਉੱਤੇ ਉੱਥੇ ਆ ਜਾਂਦੀ ਆ। ਪਰ ਹਰਜੋਤ ਸਿੰਘ ਜੀ, ਇਹ ਦੋ ਪਰਤੀ ਇਸ ਟਾਈਮ ਸਿਚੁਏਸ਼ਨ ਬਣੀ ਪਈ ਆ। ਇੱਕ ਪਾਸੇ ਜਿੱਥੇ ਪ੍ਰੋਟੈਸਟ ਕਰਨ ਦੀ ਜਿਹੜੀ ਇਹ ਗੱਲ ਸੀ ਵੀ ਕਿਸ ਗੱਲ ਤੋਂ ਪ੍ਰੋਟੈਸਟ ਹੋ ਰਿਹਾ, ਉਹ ਵੀ ਗੱਲ ਵਿਚਾਰ ਅਧੀਨ ਹੈਗੀ ਆ ਵੀ ਉਹ ਚਰਚਾ ਜਿਹੜੀ ਉਸ ਦੇ ਉੱਤੇ ਵੀ ਬਕਾਇਦਾ ਜਿਹੜੀ ਉਹ ਨਾਲ ਦੇ ਨਾਲ ਹੋਣੀ ਚਾਹੀਦੀ ਆ ਵੀ ਡਿਊ ਪ੍ਰੋਸੈਸ ਤੋਂ ਬਗੈਰ ਲੋਕਾਂ ਨੂੰ ਧੱਕੇ ਦੇ ਨਾਲ ਡਿਟੇਨ ਕਰਨਾ ਉਹ ਕਿੱਥੋਂ ਤੱਕ ਜਿਹੜਾ ਉਹ ਜਾਇਜ਼ ਆ। ਜਦ ਉਸਦੇ ਉਲਟ ਪ੍ਰੋਟੈਸਟ ਕਰਨ ਵਾਲੇ ਜਿਹੜਾ ਕੰਮ ਪੁੱਠਾ ਕਰ ਜਾਂਦੇ, ਦੋ ਨੈਗੇਟਿਵ ਚੀਜ਼ਾਂ ਆਪਸ ਦੇ ਵਿੱਚ ਕਦੀ ਪੋਜ਼ਿਟਿਵ ਚੀਜ਼ ਨਹੀਂ ਲਿਆ ਸਕਦੀ। ਜੇ ਤੁਸੀਂ ਉਸ ਚੀਜ਼ ਦੇ ਉਲਟ ਪ੍ਰੋਟੈਸਟ ਕਰਨ ਬਾਰੇ ਸੋਚ ਰਹੇ ਆ, ਕਰ ਰਹੇ ਆ, ਤਾਂ ਤੁਹਾਨੂੰ ਪੀਸਫੁਲ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਚਾਹੀਦਾ ਤਾਂ ਜੋ ਲੋਕਾਂ ਦੀ ਜਿਹੜੀ ਆ ਹਮਦਰਦੀ ਤੁਹਾਡੇ ਨਾਲ ਇਸ ਚੀਜ਼ ਦੇ ਵਿੱਚ ਆਵੇ। ਅਦਰਵਾਈਜ਼ ਉਸ ਜਿਹੜਾ ਮਸਲਾ ਆ ਹਰਜੋਤ ਸਿੰਘ ਜੀ, ਦੇਖੋ ਲੁਕ ਛਿਪ ਗਿਆ।
ਜਿਸ ਗੱਲ ਤੋਂ ਇਹ ਪ੍ਰੋਟੈਸਟ ਸ਼ੁਰੂ ਹੋਏ ਸੀ ਉਹ ਮਸਲਾ ਹੀ ਜਿਹੜਾ ਆ ਉਹ ਇਸ ਟਾਈਮ ਇਸ ਅੱਗਾਂ ਦੇ ਪਿੱਛੇ, ਇਹ ਭੰਨ ਤੋੜ ਦੇ ਪਿੱਛੇ ਜਿਹੜਾ ਉਹ ਲੁਕ ਗਿਆ, ਨੈਸ਼ਨਲ ਟਰੂਪਸ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਪਿੱਛੇ ਜਿਹੜਾ ਉਹ ਚਲਾ ਗਿਆ। ਸੋ ਲੈਟਸ ਸੀ ਆਉਂਦੇ ਸਮੇਂ ਦੇ ਵਿੱਚ ਇਹ ਕੀ ਅੱਗੇ ਬਣਦਾ ਆ। ਜਿੱਦਾਂ ਹਰਜੋਤ ਸਿੰਘ ਜੀ ਨੇ ਸਾਰੇ ਸ਼ਹਿਰਾਂ ਦਾ ਦੱਸਿਆ ਵੀ ਕਿੱਥੇ ਕਿੱਥੇ ਅੱਗੇ ਪ੍ਰੋਟੈਸਟ ਹੋ ਰਹੇ ਆ ਤੇ ਕਿੱਦਾਂ ਕਿੱਦਾਂ ਉਹਨਾਂ ਨੇ ਅੱਗੋਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਹੋਈਆਂ ਆ। ਆਉਣ ਵਾਲੇ ਦਿਨ ਕਾਫੀ ਜਿਹੜੇ ਆ ਸੰਵੇਦਨਸ਼ੀਲ ਰਹਿਣ ਵਾਲੇ ਆ। ਜੋ ਹੈਗਸੈਥ ਹੈਗੇ ਆ ਯੂਐਸ ਦੇ ਡਿਫੈਂਸ ਸੈਕਟਰੀ ਪੀਟ ਹੈਗਸੈਥ, ਉਹਨਾਂ ਨੇ ਇਹ ਕਿਹਾ ਆ ਵੀ ਇਹ ਹਜੇ ਸ਼ੁਰੂਆਤ ਆ। ਜਿਹੜੇ ਨੈਸ਼ਨਲ ਗਾਰਡ ਆਪਾਂ ਲਾਸ ਐਂਜਲਸ ਚਲਾਏ ਆ, ਇਹ ਹੋਰ ਸ਼ਹਿਰਾਂ ਦੇ ਵਿੱਚ ਵੀ ਲਾਏ ਜਾਊਗੇ ਜਿੱਥੇ ਕਿਤੇ ਇਦਾਂ ਦਾ ਜਿਹੜਾ ਮਾਹੌਲ ਆ ਉਹ ਪੈਦਾ ਹੋਊਗਾ। ਚੇਅਰਮੈਨ ਆਫ ਦ ਜੁਆਇੰਟ ਚੀਫ ਆਫ ਸਟਾਫ ਜਨਰਲ ਡੈਨ ਕੈਨੀ, ਉਹਨਾਂ ਨੇ ਹੈਗਸੈਥ ਦੇ ਨਾਲ ਹੀ ਵੀ ਜਿਹੜਾ ਬਿਆਨ ਦਿੱਤਾ ਆ, ਕਹਿੰਦੇ ਭਈ ਜਿੱਥੇ ਵੀ ਕਿਸੇ ਤਰ੍ਹਾਂ ਦੀ ਸ਼ਰਾਰਤ ਹੋਊਗੀ ਜਾਂ ਫੈਡਰਲ ਗਵਰਨਮੈਂਟ ਦੀਆਂ ਪ੍ਰਾਪਰਟੀਆਂ ਨੂੰ ਅੱਗਾ ਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਅਸੀਂ ਉੱਥੇ ਜਿਹੜਾ ਆ ਮਰੀਨਸ ਤੇ ਜੋ ਨੈਸ਼ਨਲ ਗਾਰਡਸ ਆ ਉਹ ਭੇਜਾਂਗੇ। ਤੇ ਕੈਲੀਫੋਰਨੀਆ ਦੇ ਡੈਮੋਕ੍ਰੇਟ ਇਹ ਕਹਿ ਰਹੇ ਆ ਵੀ ਜੇ ਟਰੰਪ ਉਹਨਾਂ ਨੇ ਫੈਡਰਲ ਫੰਡਿੰਗ ਕੱਟ ਕੀਤੀ ਤੇ ਅਸੀਂ ਪੁਸ਼ ਬੈਕ ਕਰਾਂਗੇ ਇਸ ਨੂੰ। ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਆਈਸ ਵਾਲਿਆਂ ਦੀਆਂ ਕਾਰਾਂ ਦੇ ਉੱਤੇ ਮੋਲੋਟੋਵ ਕਾਕਟੇਲ ਸਿੱਟੀ ਗਈ ਸੀ, ਬੋਤਲ ਦੇ ਵਿੱਚ ਗੈਸ ਪਾ ਕੇ ਅੱਗ ਲਾ ਕੇ ਸਿੱਟ ਦਿੰਦੇ ਆ, ਉਹਦੇ ਸੰਬੰਧ ਦੇ ਵਿੱਚ ਆਲਰੇਡੀ ਇੱਕ ਬੰਦਾ ਜਿਹੜਾ ਆ ਉਹ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ, ਜਿਹਦਾ ਨਾਂ ਇਮਿਆਲਨੋ ਗਾਲਵੇਜ਼ ਕਰਕੇ ਦੱਸਿਆ ਗਿਆ ਆ। ਕਹਿੰਦੇ ਵੀ ਇਹ ਪਹਿਲਾਂ ਵੀ ਡਿਪੋਰਟ ਕੀਤਾ ਗਿਆ ਸੀ ਦੁਬਾਰਾ, ਕੀ ਫੇਰ ਇਹ ਵਾਪਸ ਇੱਥੇ ਆ ਗਿਆ ਸੀ। ਤੇ ਅਸਿਸਟੈਂਟ ਸੈਕਟਰੀ ਟਰੀਸ਼ੀਆ ਮੈਕਲੌਗਲਿਨ, ਉਹਨਾਂ ਨੇ ਕਿਹਾ ਵੀ ਇਦਾਂ ਦੇ ਜਿਹੜੇ ਕ੍ਰਿਮੀਨਲ ਇਲੀਗਲ ਏਲੀਅਨਸ ਆ ਇਹ ਰਾਈਟਸ ਕਰ ਰਹੇ ਆ, ਇਹੀ ਜੋ ਆ ਲੁੱਟਮਾਰ ਕਰ ਰਹੇ ਹੈਗੇ ਆ। ਤੇ ਜੋ ਗਾਲਵੇਜ਼ ਆ ਜਿਸ ਨੂੰ ਅਰੈਸਟ ਕੀਤਾ ਗਿਆ, ਉਹਨਾਂ ਨੇ ਦੱਸਿਆ ਵੀ ਐਨਾਹਿਮ ਦੀ ਪੁਲਿਸ ਡਿਪਾਰਟਮੈਂਟ ਨੇ ਉਹਨੂੰ ਚੋਰੀ ਦੇ ਮਾਮਲੇ ਦੇ ਵਿੱਚ ਵੀ ਅਰੈਸਟ ਕੀਤਾ ਸੀ। ਲੌਂਗ ਬੀਚ ਦੀ ਪੁਲਿਸ ਡਿਪਾਰਟਮੈਂਟ ਨੇ 2024 ਚ ਉਹਨੂੰ DUI ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਸੀ। ਤੇ ਹੁਣ ਜਿਹੜਾ ਆ ਆਈਸ ਵਾਲਿਆਂ ਨੇ ਉਸ ਨੂੰ ਅਰੈਸਟ ਕਰ ਲਿਆ ਹੈਗਾ ਆ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਜਿਹੜੇ 700 ਦੇ ਕਰੀਬ ਮਰੀਨਸ ਆ ਉਹ LA ਦੇ ਵਿੱਚ ਨਹੀਂ ਐਂਟਰ ਕੀਤੇ, ਪਰ ਲਾਸ ਐਂਜਲਸ ਸ਼ਹਿਰ ਦੇ ਲਾਗੇ ਹੀ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਰੱਖਿਆ ਗਿਆ ਆ ਤੇ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉੱਥੇ ਚੱਲ ਰਹੀ ਹੈਗੀ ਆ। ਟਾਸਕ ਫੋਰਸ 51 ਕਰਕੇ ਜੋ US ਆਰਮੀ ਨਾਰਥ ਦਾ ਕੰਟੀਜੈਂਸ ਕਮਾਂਡ ਪੋਸਟ ਆ, ਉਹ ਇਹਨਾਂ ਦਾ ਜਿਹੜਾ ਨਾਮ ਆ ਉਹ ਦੱਸਿਆ ਗਿਆ ਹੈਗਾ। ਮਰੀਨਸ ਦੇ ਜਿਹੜੇ ਮੇਜਰ ਜਨਰਲ ਆ ਉਹਨਾਂ ਨੇ ਇਹ ਦੱਸਿਆ ਵੀ LA ਦੇ ਵਿੱਚ ਮਰੀਨਸ ਲੋਕਾਂ ਨੂੰ ਡਿਟੇਨ ਕਰ ਸਕਣਗੇ, ਅਰੈਸਟ ਜਿਹੜੇ ਆ ਉਹ ਨਹੀਂ ਕਰ ਸਕਣਗੇ। ਸੋ ਮੇਜਰ ਜਨਰਲ ਸਕਾਟ ਸ਼ਰਮਨ ਉਹਨਾਂ ਨੇ ਜਿਹੜਾ ਕਿਹਾ ਵੀ ਸਿਟੀ ਦੇ ਵਿੱਚ ਮਰੀਨਸ ਬਹੁਤ ਹੀ ਜਲਦ ਦਾਖਲ ਹੋਣ ਵਾਲੇ ਆ ਤੇ ਜਿਹੜੀਆਂ ਪ੍ਰੋਟੈਸਟ ਹੋ ਰਹੇ ਆ, ਰੈਲੀਜ਼ ਹੋ ਰਹੇ ਆ, ਇਮੀਗ੍ਰੇਸ਼ਨ ਰੇਟਸ ਦੇ ਉਲਟ ਜਿਹੜੇ ਉੱਥੇ ਇਹ ਜਿਹੜੇ ਉਹ ਜਾਣਗੇ। ਹੁਣ ਕੀ ਹਰਜੋਤ ਸਿੰਘ ਜੀ, ਵੀ ਜੇ ਹਿੰਸਕ ਨਹੀਂ ਵੀ ਆ, ਕੀ ਲੋਕਾਂ ਨੂੰ ਪ੍ਰੋਟੈਸਟ ਕਰਨ ਤੋਂ ਵੀ ਜਿਹੜਾ ਉਹ ਟੋਟਲੀ ਰੋਕ ਦਿੱਤਾ ਜਾਊਗਾ? ਇਹ ਹੁਣ ਨਾਲ ਦੇ ਨਾਲ ਇੱਕ ਵੱਡਾ ਜਿਹੜਾ ਸਵਾਲ ਆ ਉਹ ਪੈ ਰਿਹਾ ਆ, ਉਹ ਜਿਹੜਾ ਉੱਠ ਰਿਹਾ ਆ। ਉਧਰ ਜਿਹੜੇ ਓਵਰਨਾਈਟ ਕਰਫਿਊ ਨੂੰ ਜਿਨ੍ਹਾਂ ਲੋਕਾਂ ਨੇ ਨਹੀਂ ਮੰਨਿਆ, ਕਹਿੰਦੇ ਵੀ ਕਾਫੀ ਜ਼ਿਆਦਾ ਮਾਸ ਅਰੈਸਟ ਇਸ ਦੇ ਵਿੱਚ ਕੱਲ ਜਿਹੜੀਆਂ ਉਹ ਹੋਈਆਂ ਨੇ। ਰੇਡ ਜੇ ਕਿਹੜੀਆਂ, ਕਹਿੰਦੇ ਵੀ ਇਹ ਜਿਹੜੀਆਂ ਹੋ ਰਹੀਆਂ, ਜਿਹੜੀਆਂ ਟਰੰਪ ਹੁਣੇ ਬੀਤੇ ਦਿਨੀ ਆਈਸ ਵਾਲਿਆਂ ਦੇ ਤੇ ਝੜਕਾਂ ਮਾਰੀਆਂ ਸੀ ਵੀ ਤੁਸੀਂ 3000 ਬੰਦਾ ਕਿਉਂ ਨਹੀਂ ਫੜਦੇ, ਰੋਜ਼ ਦਾ ਸਟੀਫਨ ਮਿਲਰ ਨੇ ਜਿਹੜਾ ਇੱਕ ਕੋਟਾ ਸੈੱਟ ਕੀਤਾ ਆ, ਉਸ ਤੋਂ ਬਾਅਦ ਦੇ ਵਿੱਚ ਹੀ ਕੰਮ ਜਿਹੜਾ ਉਹ ਤਿੱਖਾ ਹੋਇਆ ਹੈਗਾ ਆ। ਸੋ ਇਹ ਜਿਹੜਾ ਇਸ ਟਾਈਮ ਜਿਹੜੀ ਸਥਿਤੀ ਆ ਉੱਥੇ ਦੀ ਲੇਟੈਸਟ ਮਰੀਨਸ ਨੂੰ ਲੈ ਕੇ ਜਿਹੜੀ ਉਹ ਆਈ ਆ ਵੀ ਡਿਟੇਨ ਕਰ ਸਕਣਗੇ ਪਰ ਅਰੈਸਟ ਨਹੀਂ ਕਰ ਸਕਣਗੇ ਪ੍ਰੋਟੈਸਟਰਸ ਨੂੰ।